ਦਿੰਦੇ ਨੇ ਤੁਹਾਨੂੰ ਤੁਹਾਡੇ ਡਾਲਰ ਦਾ ਜ਼ਿਆਦਾ ਮੁੱਲ। ਵਧੇਰੇ ਜਾਣਕਾਰੀ ਲਈ ਕਾਲ ਕਰੋ 4082725200 408 272 5200। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਠੀਕ, ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਸਤਪਾਲ ਸਿੰਘ, ਟ੍ਰੇਸੀ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਮੇਜਰ ਸਿੰਘ ਫਰੈਜ਼ਨੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਵਿੱਚ ਖਰੀਦ ਸਕਦੇ ਹੋ। ਇਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ ਨਿੰਮਾ ਸਹੋਤਾ 209 277 0113। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਲੈ ਕੇ ਦਿੰਦੇ ਹਨ। ਇਸ ਦੇ ਬਾਰੇ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559 374 4541। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਰਾਮ ਮੰਦਰ ਦੀ ਸੁਣਵਾਈ ਤੇ ਸਭ ਦੀਆਂ ਨਿਗਾਹਾਂ ਅਟਕੀਆਂ। ਦੇਖੋ, ਰਾਮ ਮੰਦਰ ਦੀ ਸੁਣਵਾਈ ਹੈ ਜਿਹੜੀ ਉਹ ਅਦਾਲਤ ਦੇ ਵਿੱਚ ਆ ਗਈ ਹੈ 4 ਜਨਵਰੀ ਦੀ। 4 ਜਨਵਰੀ ਵੀ ਲਾਗੇ ਆ ਗਈ ਆ। ਤੇ ਇੱਕ ਬਿਆਨ ਜਿਹੜਾ ਖੁਦ ਕਾਨੂੰਨ ਮੰਤਰੀ ਨੇ ਦਿੱਤਾ, ਬਿਆਨ ਕਾਦੀ ਮੰਗ ਕਹਿ ਲਈਏ, ਉਹ ਜਿਹੜਾ ਬਿਆਨ ਆ ਜਾਂ ਮੰਗ ਆ ਉਹ ਕਾਫੀ ਮਹੱਤਤਾ ਰੱਖਦੀ ਹੈ ਇਸ ਮਾਮਲੇ ਦੇ ਵਿੱਚ, ਕਾਫੀ ਅਹਿਮ ਆ ਉਹ ਬਿਆਨ। ਉਹਨੇ ਮੰਗ ਕੀਤੀ ਆ, ਉਹ ਕਹਿੰਦਾ ਕਿ ਦੇਖੋ ਜੀ, ਇਹ ਜਿਹੜੀ ਸੁਣਵਾਈ ਆ ਇਹ ਫਾਸਟ ਟਰੈਕ ਕੋਰਟ ਦੀ ਤਰਜ਼ ਤੇ ਹੋਣੀ ਚਾਹੀਦੀ ਆ, ਯਾਨੀ ਰੋਜ਼ਾਨਾ ਸੁਣਵਾਈ ਕਰਕੇ ਇਸ ਮਾਮਲੇ ਨੂੰ ਨਿਪਟਾਇਆ ਜਾਵੇ, ਕਿਉਂਕਿ 70 ਸਾਲ ਹੋ ਗਏ ਮਾਮਲਾ ਅਟਕਿਆ ਪਿਆ। ਜਦ ਕਿ ਉਹਨੇ ਇੱਕ ਹਵਾਲਾ ਵੀ ਦਿੱਤਾ ਕਿ ਜਿੱਦਾਂ ਪਿੱਛੇ ਜੇ ਸਬਰੀਮਾਲਾ ਵਾਲਾ ਫੈਸਲਾ ਆਇਆ ਸੀਗਾ ਜਾਂ ਇੱਕ ਹੋਰ ਫੈਸਲਾ ਆਇਆ ਸੀਗਾ, ਉਹ ਕਹਿੰਦੇ ਕਿ ਜੇ ਇਸ ਤਰ੍ਹਾਂ ਸ਼ਾਇਦ ਉਹ ਸਮਲੈਂਗਤਾ ਵਾਲੇ ਮਾਮਲੇ 'ਚ ਕਹਿ ਰਹੇ ਸੀਗੇ ਕਿ ਜਦ ਇਹਨਾਂ ਮਾਮਲਿਆਂ ਦੇ ਵਿੱਚ ਇੰਨੀ ਤੇਜ਼ੀ ਦੇ ਨਾਲ, ਇੰਨੀ ਕਾਹਲੀ ਦੇ ਨਾਲ ਫੈਸਲਾ ਆ ਸਕਦਾ ਤਾਂ ਫਿਰ ਸਾਡੇ ਲਈ ਇਹ ਫੈਸਲਾ ਕਿਉਂ ਨਹੀਂ। ਸੋ ਇਹ ਉਹਨਾਂ ਨੇ ਜਿਹੜੀ ਮੰਗ ਰੱਖੀ ਆ, ਇਹ ਆਪਣੇ ਆਪ ਦੇ ਵਿੱਚ ਕਾਹਲੀ ਦੀ ਕਿਤੇ ਨਾ ਕਿਤੇ ਵਜ੍ਹਾ ਇਹੋ ਹੀ ਆ ਕਿ ਇਲੈਕਸ਼ਨ ਲੱਗੇ ਆ। ਤੇ ਜੇ ਮੰਨ ਲਓ ਅਦਾਲਤ ਦੇ ਵਿੱਚੋਂ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਪੱਖ ਤੋਂ ਇਹ ਫੈਸਲਾ ਆ ਜਾਂਦਾ ਇਹਨਾਂ ਦੇ ਹੱਕ ਦੇ ਵਿੱਚ, ਕਿਉਂਕਿ ਪਿੱਛੇ ਜੇ ਇੱਕ ਚਰਚਾ ਚੱਲੀ ਸੀਗੀ ਕਿ ਸ਼ਾਇਦ ਬਿੱਲ ਲਿਆਂਦਾ ਜਾਵੇ ਜਾਂ ਆਰਡੀਨੈਂਸ ਲਿਆਂਦਾ ਜਾਵੇ, ਉਹ ਚੀਜ਼ਾਂ ਤੋਂ ਇਹਨਾਂ ਨੇ ਆਪ ਇਨਕਾਰ ਕਰ ਦਿੱਤਾ ਸੀ, ਕਿਉਂਕਿ ਉਹ ਇੱਕ ਬੁਲਬੁਲਾ ਜਿਹਾ ਇਹਨਾਂ ਨੇ ਪੈਦਾ ਕੀਤਾ ਸੀਗਾ ਕਿ 4-5 ਰਾਜਾਂ ਦਾ ਜਿਹੜਾ ਇਲੈਕਸ਼ਨ ਹੈ ਉਹਦੇ 'ਚ ਕੁਛ ਨਾ ਕੁਛ ਹਾਸਲ ਕਰ ਲਵਾਂਗੇ। ਜਿਵੇਂ ਉਹ ਇਲੈਕਸ਼ਨ ਲੰਘਿਆ ਉਸ ਤੋਂ ਬਾਅਦ ਇਹਨਾਂ ਦੀ ਰਾਏ ਪਲਟ ਗਈ, ਕਹਿੰਦੇ ਕਿ ਨਹੀਂ ਜੀ ਅਸੀਂ ਸੁਪਰੀਮ ਕੋਰਟ ਤੇ ਟੇਕ ਰੱਖਾਂਗੇ। ਜਿਸ ਤਰੀਕੇ ਨਾਲ ਹੁਣ ਇੱਕ ਮੰਗ ਕੀਤੀ ਜਾ ਰਹੀ ਹੈ, ਖੁਦ ਕਾਨੂੰਨ ਮੰਤਰੀ ਆ ਕੇ ਮੰਗ ਕਰ ਰਿਹਾ ਕਾਨੂੰਨ ਤੋਂ, ਤਾਂ ਇਹ ਬੜੀ ਦਿਲਚਸਪ ਚੀਜ਼ ਆ। ਹੁਣ ਤੁਸੀਂ ਆਪ ਹੀ ਸਮਝ ਗਏ ਹੋਵੋਗੇ ਕਿ ਕਾਨੂੰਨ ਮੰਤਰੀ ਦੀ ਕਿੰਨੀ ਵੱਡੀ ਮਜਬੂਰੀ ਹੋ। ਤਾਂ ਕਹਿਣ ਦਾ ਮਤਲਬ ਹੈ ਕਿ ਹਰ ਹਰਬਾ ਜਾਂ ਹਰ ਹੀਲਾ ਜਾਂ ਹਰ ਦਾਅਪੇਚ ਆ ਜਿਹੜਾ ਹੁਣ ਭਾਰਤੀ ਜਨਤਾ ਪਾਰਟੀ ਦਾ ਉਹ ਮੁਨਸਰ ਕਰਦਾ, ਨਿਰਭਰ ਕਰਦਾ ਰਾਮ ਮੰਦਰ। ਰਾਮ ਮੰਦਰ ਦੀ ਇਹ ਜਿਹੜੀ ਸੁਣਵਾਈ ਆ ਬਹੁਤ ਅਹਿਮ ਹੋਣ ਜਾ ਰਹੀ ਆ। ਤੇ ਜੇ ਮੰਨ ਲਓ ਇਲੈਕਸ਼ਨ ਤੋਂ ਪਹਿਲਾਂ ਫੈਸਲਾ ਆ ਜਾਂਦਾ ਤੇ ਫੈਸਲਾ ਆ ਵੀ ਇਹਨਾਂ ਦੇ ਹੱਕ 'ਚ ਜਾਂਦਾ ਤਾਂ ਫਿਰ ਮਾਹੌਲ ਕੁਛ ਹੋਰ ਹੋਏਗਾ। ਜੇ ਇਹਨਾਂ ਦੇ ਉਲਟ ਆ ਜਾਂਦਾ ਤੇ ਮਾਹੌਲ ਤਾਂ ਵੀ ਬਹੁਤ ਵੱਖਰਾ ਹੋਏਗਾ। ਜੀ ਬਿਲਕੁਲ ਜੀ, ਇਹ ਤਾਂ ਹੀ ਹਰ ਇੱਕ ਦੀ ਨਜ਼ਰ ਜਿਹੜੀ ਆ ਇਸ ਦੇ ਉੱਤੇ ਟਿਕੀ ਹੋਈ ਆ। ਅਗਲੀ ਜਿਹੜੀ ਗੱਲ ਕਰਦੇ ਹਾਂ, ਕਹਿੰਦੇ ਰਾਜੀਵ ਗਾਂਧੀ ਦੇ ਬੁੱਤ ਦੇ ਉੱਤੇ ਕਾਲਖ ਮਿਲੀ, ਸਿਆਸਤ ਤੇਜ਼ ਹੋ ਗਈ। ਸੋਸ਼ਲ ਮੀਡੀਆ ਵੀ ਅੱਜ ਇਹਦੇ ਬੁੱਤ ਦੇ ਦੁਆਲੇ ਘੁੰਮਦਾ ਰਿਹਾ ਤੇ ਉਹ ਬਹੁਤ ਜ਼ਿਆਦਾ ਇਸ ਮੁੱਦੇ ਦੀ ਚਰਚਾ ਸੋਸ਼ਲ ਮੀਡੀਆ ਤੇ IT ਸੈੱਲ ਵੀ ਲੱਗੇ ਹੋਏ ਆ, ਜਿਹੜੇ ਸੋਸ਼ਲ ਮੀਡੀਆ ਐਕਟਿਵਿਸਟ ਨੇ ਉਹ ਵੀ ਲੱਗੇ ਹੋਏ ਆ, ਪਾਰਟੀਆਂ ਦੇ ਸਮਰਥਕ ਵੀ ਲੱਗੇ ਹੋਏ ਆ।
ਸੋ ਦੋ ਕੰਮ ਚੱਲਦਾ ਪਿਆ। ਇਹ ਅਸਲ ਦੇ ਵਿੱਚ 9:30 ਵਜੇ 2 ਇਹਨਾਂ ਦੇ ਅਕਾਲੀ ਆਗੂ, ਇੱਕ ਮੇਰੇ ਖਿਆਲ ਦੇ ਨਾਲ ਗੋਸ਼ਾ ਸੀਗਾ, ਉਹ ਇਹਨਾਂ ਦਾ ਯੂਥ ਆਗੂ ਆ, ਇੱਕ ਕੋਈ ਹੋਰ ਆ ਸੱਜਣ, ਉਹਨੂੰ ਮੈਂ ਨਹੀਂ ਜਾਣਦਾ ਜਾਤੀ ਤੌਰ ਤੇ, ਤਾਂ ਉਹਨਾਂ ਦੋਨਾਂ ਨੇ ਇਸ ਬੁੱਤ ਤੇ ਜਾ ਕੇ ਭਾਰੇ ਜਿਹੇ ਨਾਲ ਕਾਲਾ ਰੰਗ ਕਰ ਦਿੱਤਾ, ਹੱਥਾਂ ਨੂੰ ਲਾਲ ਜਿੱਦਾਂ ਖੂਨ ਟਾਈਪ ਹੁੰਦਾ ਤਾਂ ਲਾਲ ਰੰਗ ਲਾ ਦਿੱਤਾ। ਉਸ ਤੋਂ ਬਾਅਦ ਫਿਰ ਇਹ ਸਿਆਸਤ ਜਿਹੜੀ ਭਖ ਗਈ। ਨਾਲ ਦੀ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਟਵੀਟ ਆ ਗਿਆ, ਉਹਨੇ ਬੜੇ ਸਖਤ ਲਹਿਜੇ ਦੇ ਵਿੱਚ ਆਖਿਆ ਕਿ ਐਕਸ਼ਨ ਕਰੋ। ਫਿਰ ਇਹਨਾਂ ਦੇ ਵਿੱਚੋਂ ਇੱਕ ਗ੍ਰਿਫਤਾਰ ਵੀ ਹੋ ਗਿਆ, ਸ਼ਾਇਦ ਉਹਦਾ ਨਾਮ ਮੀਤਪਾਲ ਆ ਜੇ ਮੈਂ ਗਲਤ ਨਹੀਂ ਆ ਤਾਂ, ਇੱਕ ਉਹਨਾਂ ਚੋਂ ਯੂਥ ਆਗੂ ਇਹਨਾਂ ਦਾ ਅਕਾਲੀਆਂ ਦਾ ਫੜਿਆ ਵੀ ਗਿਆ। ਬਾਅਦ ਦੇ ਵਿੱਚ ਇਹਨਾਂ ਨੇ ਬਰੋਬਰ ਕਰ ਦਿੱਤਾ ਕੰਮ, ਲੈ ਕੇ ਸੁਖਬੀਰ ਬਾਦਲ ਦੀਆਂ ਤਸਵੀਰਾਂ ਉਹਨਾਂ ਤੇ ਕਲਖ ਮਲਕ ਸੀ। ਇਸ ਤੋਂ ਇਲਾਵਾ ਸਾਰਾ ਕੁਛ ਹੈ ਜਿਹੜਾ ਚੱਲਦਾ ਹੀ ਪਿਆ ਸੀ। ਇੱਕ ਉੱਧਰੋਂ ਭਗਵੰਤ ਮਾਨ ਦੀ ਆ ਗਈ ਵੀਡੀਓ, ਭਗਵੰਤ ਮਾਨ ਇੱਕ ਚੈਨਲ ਨੂੰ ਬਾਈਟ ਦੇਈ ਜਾ ਰਿਹਾ ਸੀ ਤੇ ਉਹਦੇ ਵਿੱਚ ਉਹਨੇ ਰਾਜੀਵ ਗਾਂਧੀ ਬਾਰੇ ਕਹਿ ਦਿੱਤਾ ਕਿ ਉਹਦਾ ਤਾਂ ਕੋਈ FIR ਦੇ ਵਿੱਚ ਨਾਂ ਨਹੀਂ ਸੀਗਾ। ਸੋ ਉਹ ਤੇ ਜਿਹੜੀ ਇੱਕ ਹੋਰ ਤਸਵੀਰ ਆ ਗਈ, ਉਹ ਤਸਵੀਰ ਵੀ ਨਾਲ ਵੀਡੀਓ ਵੀ ਸੀਗੀ ਉਹਦੇ ਵਿੱਚ ਇੱਕ ਕਾਂਗਰਸੀ ਆਗੂ ਪਿਆ ਤੇ ਉਹਨੇ ਆਪਣੀ ਦਸਤਾਰ ਲਾ ਕੇ ਉੱਥੇ ਜਾ ਕੇ ਬੁੱਤ ਸਾਫ਼ ਕਰਨਾ ਸ਼ੁਰੂ ਕਰ ਦਿੱਤਾ। ਸੋ ਕਾਲੀਆਂ ਦੇ IT ਸੈੱਲ ਨੇ ਤੇਜ਼ੀ ਦੇ ਨਾਲ ਇਹ ਜਿਹੜੀਆਂ 2 ਵੀਡੀਓ ਸੀਗੀਆਂ ਇਹ ਸਪਰੈਡ ਕਰ ਦਿੱਤੀਆਂ। ਜਿਵੇਂ ਇਹਨਾਂ ਨੂੰ ਲੱਗਿਆ ਕਿ ਕਾਲੀਆਂ ਦੀ ਆਲੋਚਨਾ ਹੋ ਰਹੀ ਆ, ਲੋਕ ਇਹਨਾਂ ਨੂੰ ਕੁੱਦ ਕੇ ਪੈ ਗਏ ਕਿ ਕਿਹੜੇ ਚੱਕਰਾਂ 'ਚ ਪੈ ਗਏ ਆ, ਤਾਂ ਨਾਲ ਦੀ ਨਾਲ ਜਦੋਂ ਉਹਨਾਂ ਦੇ IT ਸੈੱਲ ਨੇ ਉਹ ਚੀਜ਼ਾਂ ਅੱਗੇ ਵਧਾਈਆਂ, ਫਿਰ ਜਿਹੜੀ ਚਰਚਾ ਸੀਗੀ ਉਹ ਡਾਈਵਰਟ ਹੋ। ਕੁੱਲ ਮਿਲਾ ਕੇ ਕਾਂਗਰਸ ਜਿਹੜੀ ਹਮਲਾਵਰ ਹੁੰਦੀ ਦਿਖਾਈ ਦੇ ਰਹੀ ਸੀ ਇਸ ਮਾਮਲੇ ਦੇ ਵਿੱਚ, ਦੇਰ ਸ਼ਾਮ ਤੱਕ ਉਹ ਦਸਤਾਰਧਾਰੀ ਦੀ ਜਿਹੜੀ ਉਹਦੀ ਕਰਤੂਤ ਸੀਗੀ ਉਹਨੇ ਉਹਨਾਂ ਨੂੰ ਬੈਕਫੁੱਟ ਤੇ ਲੈ ਆਉਂਦਾ। ਤਾਂ ਇਹ ਅੱਜ ਦਾ ਸਾਰਾ ਘਟਨਾਕ੍ਰਮ ਸੀਗਾ। ਇਹਦੇ 'ਚ ਵੱਖ-ਵੱਖ ਲੋਕਾਂ ਦੇ ਓਪੀਨੀਅਨ ਵੀ ਆ ਰਹੇ ਆ, ਸੁਖਪਾਲ ਖਹਿਰੇ ਤੋਂ ਲੈ ਕੇ ਬਹੁਤ ਸਾਰੇ। ਇਹਨਾਂ ਦੇ ਭਾਰਤੀ ਜਨਤਾ ਪਾਰਟੀ ਦੇ ਵੀ ਇੱਕ ਲੀਡਰ ਨੇ ਕਿਹਾ ਕਿ ਇਹੋ ਜਿਹੀ ਗਲਤੀ ਨਹੀਂ ਸੀ ਕਰਨੀ ਚਾਹੀਦੀ, ਇਹ ਵਿਰੋਧ ਕਰਨ ਦਾ ਕੋਈ ਤਰੀਕਾ ਨਹੀਂ ਹੈ। ਇਹ ਮੇਰੇ ਖਿਆਲ ਦੇ ਨਾਲ ਗੱਲ ਸਮਝਣ ਵਾਲੀ ਹੈ। ਦੇਖੋ ਰਾਜ ਕਰਨਵੀਰ ਸਿੰਘ ਜੀ, ਰਾਜੀਵ ਗਾਂਧੀ ਨੂੰ ਭਗਵੰਤ ਮਾਨ ਕਲੀਨ ਚਿੱਟ ਨਹੀਂ ਦੇ ਸਕਦਾ। ਜੇ ਆਪਾਂ ਕਹਿੰਦੇ ਕਿ ਅਸੀਂ ਕਿਸੇ ਨੂੰ ਸਜ਼ਾ ਨਹੀਂ ਸੁਣਾ ਸਕਦੇ, ਅਸੀਂ ਕਿਸੇ ਨੂੰ ਕਲੀਨ ਚਿੱਟ ਵੀ ਨਹੀਂ ਦੇ ਸਕਦੇ, ਔਰ ਕਲੀਨ ਚਿੱਟ ਦਿੱਤਿਆਂ ਦਾ ਕਲੀਨ ਚਿੱਟਾਂ ਮਿਲਦੀਆਂ ਵੀ ਨਹੀਂ। ਦੂਜੀ ਚੀਜ਼ ਇਹ ਆ ਕਿ ਦੇਖੋ ਜੇ ਇਸ ਤਰ੍ਹਾਂ ਦਾ ਰਾਜੀਵ ਗਾਂਧੀ ਦਾ ਵਿਰੋਧ ਕਰਨਾ ਔਰ ਤੁਸੀਂ ਪੁਰਸਕਾਰ ਵਾਪਸੀ ਦੀ ਗੱਲ ਕਰਦੇ ਹੋ ਭਾਰਤ ਰਤਨ ਦੀ, ਤਾਂ ਸੈਂਟਰ ਸਰਕਾਰ 'ਚ ਤੁਸੀਂ ਹੈ ਜਿੱਥੇ ਸਾਰਾ ਕੁਛ ਹੋਣਾ, ਜਿੱਥੇ ਸਾਰਾ ਕੁਛ ਹੋਣਾ। ਅਸੈਂਬਲੀ ਦੇ ਵਿੱਚ ਨੋਟੀਫਿਕੇਸ਼ਨ ਲਿਆਂਦਾ ਜਾ ਸਕਦਾ, ਜੇ ਸ਼ਹਿਰਾਂ ਦੇ ਨਾਂ ਬਦਲੇ ਜਾ ਸਕਦੇ ਆ, ਜੋ ਰਾਜੀਵ ਗਾਂਧੀ ਦੇ ਨਾਂ ਤੇ ਸਕੀਮਾਂ ਚੱਲਦੀਆਂ ਉਹ ਕਿਉਂ ਨਹੀਂ? ਭਾਰਤ ਰਤਨ ਜੇ ਪੁਰਸਕਾਰ ਦਿੱਤਾ ਜਾਂਦਾ ਉਹਦੀ ਵੀ ਇੱਕ ਪ੍ਰਕਿਰਿਆ, ਜੇ ਵਾਪਸ ਲੈਣੀ ਹੈ ਤਾਂ ਉਹ ਵੀ ਇੱਕ ਪ੍ਰਕਿਰਿਆ। ਕੈਪਟਨ ਅਮਰਿੰਦਰ ਸਿੰਘ ਨੇ ਥੋੜੀ ਵਾਪਸ ਲੈਣਾ ਜਾਂ ਇਹਨੇ ਦਿੱਤਾ ਥੋੜੀ ਆ। ਤਾਂ ਜ਼ਰੂਰਤ ਇਸ ਗੱਲ ਦੀ ਹੈ ਕਿ ਇਹੋ ਜਿਹੀਆਂ ਚੀਜ਼ਾਂ ਤੋਂ ਜਿਹੜਾ ਧਿਆਨ ਹੈ ਥੋੜਾ ਜਿਹਾ ਲੋਕਾਂ ਦਾ, ਉਹ ਮੇਰੇ ਖਿਆਲ ਦੇ ਨਾਲ ਇਸ ਕਰਕੇ ਇਹ ਹਟਣ ਨਹੀਂ ਦੇਣਾ ਚਾਹੁੰਦੇ, ਕਿਉਂਕਿ ਅਕਾਲੀ ਹੋਣ, ਕਾਂਗਰਸੀ ਹੋਣ, ਸੈਂਟਰ 'ਚ ਭਾਜਪਾ ਹੋਵੇ, ਇਹਨਾਂ ਨੂੰ ਵਿਖਾਉਣ ਵਾਸਤੇ ਕੁਛ ਵੀ ਨਹੀਂ ਮਿਲਦਾ। ਕਿਉਂਕਿ ਪ੍ਰਾਪਤੀਆਂ ਦੇ ਨਾਮ ਤੇ ਜਿਹੜੀ ਆਪਾਂ ਵਿਕਾਸ ਪ੍ਰਤੀ ਆਪਾਂ ਇੱਕ ਪ੍ਰਾਪਤੀ ਕਹਿੰਦੇ ਹਾਂ, ਪ੍ਰਾਪਤੀਆਂ ਦੇ ਨਾਂ ਤੇ ਜਦੋਂ ਲੇਖਾ ਜੋਖਾ ਹੁੰਦਾ ਤੇ ਸਾਰੀਆਂ ਪਾਰਟੀਆਂ ਫਿਰ ਇੱਕੋ ਹੀ ਬਿੰਦੂ ਤੇ ਆ ਕੇ ਖੜਦੀਆਂ। ਤਾਂ ਲੈ ਦੇ ਕੇ ਕੀ ਹੁੰਦਾ, ਪੋਲਰਾਈਜੇਸ਼ਨ ਜਾਂ ਧਰਮ ਦੇ ਮੁੱਦੇ। ਤਾਂ ਇਸ ਸਮੇਂ ਪੰਜਾਬ ਦੇ ਵਿੱਚ ਇੱਕ ਮਾਹੌਲ ਸਿਰਜਣ ਦਾ ਯਤਨ ਕੀਤਾ ਜਾ ਰਿਹਾ, ਔਰ ਉਸ ਮਾਹੌਲ ਦੇ ਵਿੱਚ ਅੱਗੇ ਕਿਹੜਾ ਮਾਹੌਲ ਨੁਕਸਾਨਿਆ ਜਾਂਦਾ ਇਹ ਵੇਖਣਾ ਪਊਗਾ, ਔਰ ਬਚਣਾ ਵੀ ਪਊਗਾ, ਚਾਹੇ ਸਿਆਸਤਦਾਨ ਹੋਣ ਚਾਹੇ ਆਮ ਪੰਜਾਬੀ ਹੋਣ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਮੋਦੀ ਦਾ GST ਰੱਦ, ਕਾਂਗਰਸ ਲਿਆਏਗੀ ਆਪਣਾ GST 2। ਦੇਖੋ GST 2 ਤੇ ਤਾਂ ਹੀ ਆਊਗੀ ਨਾ ਜੇ ਪਹਿਲਾਂ ਕਾਂਗਰਸ ਆਊਗੀ ਸੱਤਾ ਦੇ ਵਿੱਚ। ਅੱਜ ਇੱਕ ਨਾ ਆਇਆ ਸਰਵੇਖਣ, ਵੈਸੇ ਆਪਾਂ ਉਸ ਸਰਵੇਖਣ ਵਾਲੀ ਖੇਡ ਨੂੰ ਖੇਖਣ ਖੇਡ ਹੀ ਕਹਿੰਦੇ ਹੁੰਦੇ ਆ ਜਿਹੜੇ ਸਰਵੇਖਣ ਆਉਂਦੇ ਆ। ਔਰ ਸਰਵੇਖਣ ਕਿੰਨਾ ਨੇ ਕੀਤਾ, ਜਿਹੜੇ 3 ਮਹੀਨੇ ਪਹਿਲਾਂ ਮੋਦੀ ਨੂੰ ਬਹੁਤ ਤਗੜੀ ਜਿੱਤ ਦਵਾਈ ਜਾਂਦੇ, ਅੱਜ ਕਹਿੰਦੇ ਕਿ ਮੋਦੀ ਹੋਰੀ ਰਗੜੇ ਜਾਣਗੇ ਜੇ UP ਦੇ ਵਿੱਚ ਗੱਠਜੋੜ ਹੋ ਗਿਆ। ਕਹਿਣ ਦਾ ਮਤਲਬ ਹੈ ਕਿ ਸਰਵੇਖਣ ਵੀ ਹੁਣ ਪੁੱਠੇ ਸਿੱਧੇ ਚੱਲ ਪਏ ਆ। ਪਰ ਖੈਰ ਇਹ ਚੀਜ਼ਾਂ ਚੱਲਦੀਆਂ ਰਹਿਣਗੀਆਂ। ਉਸ ਤੋਂ ਪਹਿਲਾਂ ਕਾਂਗਰਸ ਨੂੰ ਸੱਤਾ 'ਚ ਆਉਣਾ ਪਊਗਾ ਜੇ GST 2 ਲਿਆਉਣੀ ਹੈ। ਤਾਂ ਇਹ ਅੱਜ ਮਨਪ੍ਰੀਤ ਬਾਦਲ ਨੂੰ ਦੇਖੋ, ਇਹਨਾਂ ਨੇ ਉੱਥੇ ਪ੍ਰੈਸ ਕਾਨਫਰੰਸ ਕਰਾਈ ਆ ਦਿੱਲੀ ਦੇ ਵਿੱਚ। ਇੱਕ ਬੜੀ ਵੱਡੀ ਗੱਲ ਆ ਕਿ ਪੰਜਾਬ ਦਾ ਵਿੱਤ ਮੰਤਰੀ, ਕਿਉਂਕਿ ਪੰਜਾਬ ਹੀ ਇਹਨਾਂ ਦੇ ਕੋਲ ਇੱਕ ਵਾਹਿਦ ਸੂਬਾ ਜਿੱਥੇ ਕਹਿ ਸਕਦੇ ਕਿ ਸਾਡੀ ਪੁੱਜ ਦੀ ਸਰਕਾਰ ਹੈਗੀ ਆ, ਤਾਂ ਉੱਥੇ ਜਾ ਕੇ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਵਾਈ ਹੈ ਮਨਪ੍ਰੀਤ ਬਾਦਲ ਤੋਂ। ਮਨਪ੍ਰੀਤ ਬਾਦਲ ਉਹੀ ਸ਼ਖਸ ਆ, ਉਹੀ ਬੰਦਾ ਆ, ਉਹੀ ਸ਼ਾਇਰ ਆ ਜਿਹਨੇ ਆਉਂਦਿਆਂ ਜਦੋਂ ਇਹ ਸਰਕਾਰ ਆਈ ਸੀ ਸਭ ਤੋਂ ਪਹਿਲਾਂ GST ਦੀ ਰੱਜ ਕੇ ਸਿਫਤ ਸਲਾਹਤ ਕੀਤੀ ਸੀ, ਕਹਿੰਦੇ ਬੱਲੇ 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 ਸਭ
ਦੇਸ਼ ਨੂੰ ਬਦਲਣ ਵਾਲੀ ਚੀਜ਼ ਆ। ਹੁਣ ਅੱਜ ਕੱਲ੍ਹ ਉਹ ਆਪ ਹੀ ਬਦਲੇ ਹਜ਼ੂਰ ਨਜ਼ਰ ਆਉਂਦੇ ਕਿਉਂਕਿ ਕੌਮੀ ਪੋਲੀਟਿਕਸ 'ਚ ਲੈ ਗਏ ਆ। ਸੋ ਇਹਨਾਂ ਨੇ ਤਰਕ ਉੱਤੇ ਠੀਕ ਦਿੱਤੇ ਆ, ਮੈਂ ਉਹਨਾਂ ਤਰਕਾਂ ਦੇ ਨਾਲ ਸਹਿਮਤੀ ਰੱਖਦਾ, ਪਰ ਕਿਉਂਕਿ ਇਹ ਬੜੇ ਭੁਲੱਕੜ ਹੁੰਦੇ ਆ। ਵੈਸੇ ਸ਼ੇਰ ਭਾਵੇਂ ਇਹਦੇ ਤੇ 14ਵੀਂ ਸਦੀ ਦਾ ਸੁਣ ਲਓ ਨਹੀਂ ਭੁੱਲਣਗੇ, ਸ਼ਾਇਰ ਬਹੁਤ ਤਗੜੇ ਆ, ਬਟ ਆਪਣੀ ਕਈ ਗੱਲ ਭੁੱਲ ਗਏ ਕਿ ਇਹਨਾਂ ਨੇ ਜਦੋਂ ਸਰਕਾਰ ਚ ਆਏ ਸੀ ਪੰਜਾਬ ਦੇ ਅੰਦਰ ਤੇ ਇਸ GST ਦੀ ਸਿਫਤ ਸਲਾਹਤ ਕੀਤੀ ਸੀ, ਉੱਥੇ ਭੁੱਲ ਗਏ ਜਾਂ ਜਾਣ ਬੁੱਝ ਕੇ ਭੁਲੱਕੜ ਬਣ ਗਏ, ਥੋੜੇ ਜਿਹੇ ਕੋਈ ਫਰਕ ਨਹੀਂ ਪੈਂਦਾ। ਪਰ ਇਹਨਾਂ ਨੇ ਜੋ ਉੱਥੇ ਤਰਕ ਰੱਖੇ, ਤਰਕ ਬਹੁਤ ਵਜ਼ਨਦਾਰ ਹੈ। ਜਿੱਦਾਂ ਇਹਨਾਂ ਨੇ ਕਿਹਾ ਕਿ GST ਹੈ ਜਿਹੜੀ ਉਹ ਵਨ ਕੰਟਰੀ ਵਨ ਟੈਕਸ, ਉਹ ਇੱਕ ਸਿਧਾਂਤ ਆ ਕਿ ਜਦੋਂ ਤੁਸੀਂ ਜ਼ਰੂਰੀ ਚੀਜ਼ਾਂ ਜਿਹੜੀਆਂ ਕਿ ਆਮ ਬੰਦੇ ਦੀ ਵਰਤੋਂ ਵਾਲੀਆਂ, ਜਿੱਦਾਂ ਉਹਨਾਂ ਨੇ ਗਿਣਾਈਆਂ ਪੈਟਰੋਲੀਅਮ ਆ ਜਾਂ ਹੋਰ ਲਿਕੁਇਡ ਵੀ ਆ, ਤਾਂ ਇਹ ਜਿਹੜੀਆਂ ਚੀਜ਼ਾਂ ਜਿਹੜਾ ਹਰੇਕ ਬੰਦਾ ਜਿਹੜਾ ਉਹ ਵਰਤਦਾ ਕਿਤੇ ਨਾ ਕਿਤੇ, ਉਹਨਾਂ ਦੀ ਲੋੜ 'ਚ ਚਾਹੇ ਤੇਲ ਆ, ਸ਼ਰਾਬ ਆ, ਬਿਜਲੀ ਹੈ, ਇੱਦਾਂ ਦੀਆਂ ਕੁਛ ਚੀਜ਼ਾਂ ਗਿਣਾਈਆਂ, ਤਾਂ ਉਹ ਉਸ ਸਿਧਾਂਤ ਨੂੰ ਹੀ ਤੋੜਦੀਆਂ ਜਿਹੜੀਆਂ ਚੀਜ਼ਾਂ ਬਾਹਰ ਰੱਖੀਆਂ ਗਈਆਂ। ਇਹ ਬਹੁਤ ਵੱਡਾ ਇੱਕ ਲੌਜਿਕ ਹੈ ਦੇਖੋ। ਪਰ ਫਿਰ ਇਹਨਾਂ ਨੇ ਖੱਜਲ ਖੁਆਰੀਆਂ ਵੀ ਗਿਣਾਈਆਂ ਕਿ ਕਿਹੜੀਆਂ ਕਿਹੜੀਆਂ ਖੱਜਲ ਖੁਆਰੀਆਂ, ਫਿਰ ਨਾਲ ਇਹ ਵੀ ਦੱਸਿਆ ਹਵਾਲਾ ਦੇ ਕੇ ਕਿ ਆਹ ਭਾਈ ਅਸੀਂ ਸੁਜੈਸ਼ਨ ਦਿੱਤੇ ਸੀਗੇ, ਅਸੀਂ ਇਹਨਾਂ ਨੂੰ ਮਸ਼ਵਰੇ ਦਿੱਤੇ ਸੀਗੇ, ਪਰ ਇਹਨਾਂ ਨੇ ਇੰਪਲੀਮੈਂਟ ਨਹੀਂ ਕੀਤੇ। ਗੁਜਰਾਤ ਦਾ ਇਲੈਕਸ਼ਨ ਜਿਵੇਂ ਹੀ ਲੰਘਿਆ ਉਸ ਤੋਂ ਬਾਅਦ ਕਾਂਗਰਸ ਦੇ ਕੁਝ ਫਾਰਮੂਲੇ ਇਹਨਾਂ ਨੇ ਅਡਾਪਟ ਵੀ ਕਰ ਲਏ, ਉਹਨਾਂ ਨੂੰ ਇੰਪਲੀਮੈਂਟ ਵੀ ਕਰ ਦਿੱਤਾ। ਤੇ ਵੈਸੇ ਅੱਜ ਕੱਲ GST ਦੇ ਮਾਮਲੇ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋਗੇ, ਅਰੁਣ ਜੇਤਲੀ ਦਾ ਬਿਆਨ ਆਇਆ ਬਕਾਇਦਾ ਕਿ ਅਸੀਂ ਜਿਹੜੀ 18% ਵਾਲੀ ਸਲੈਬ ਆ ਤੇ 12% ਵਾਲੀ ਜਿਹੜੀ ਸਲੈਬ ਆ, ਇਹਨਾਂ ਦਾ ਕੋਈ ਨਾ ਕੋਈ ਭੰਨ ਕਾੜ ਕਰਦੇ ਨੇ, ਮਤਲਬ ਕਿ ਵਿਚਾਲੇ ਜੇ ਲੈ ਹੋਣੀ ਹੈ GST ਦੀ ਜਿਹੜੀ ਹਾਈਸਟ ਦਰ ਆ ਮੇਰੇ ਖਿਆਲ ਦੇ ਨਾਲ ਨਾਰਥ ਅਮਰੀਕਾ ਜਾਂ ਇੱਧਰ ਅਮਰੀਕਾ ਦੇ ਵਿੱਚ ਉਹ ਵੀ ਇੰਨੀ ਕੁ ਹੋਣੀ ਹੈ 15-18, ਮੈਨੂੰ ਪੱਕਾ ਨਹੀਂ ਪਤਾ, ਪਰ ਬਹੁਤੇ ਮੁਲਕਾਂ 'ਚ ਇਹੋ ਹੀ ਆ 15-18 ਹਾਈਐਸਟ ਆ, ਇੱਥੇ 28 ਆ। ਇਹ ਸਭ ਤੋਂ ਵੱਡਾ ਰੌਲਾ ਪੈਂਦਾ। ਤਾਂ ਇਹਨਾਂ ਨੇ ਇਹ ਕਿਹਾ ਵਾ, ਅੱਜ ਅਰੁਣ ਜੇਤਲੀ ਦਾ ਵੀ ਇੱਕ ਬਲੌਗ ਸੀਗਾ ਮੈਂ ਪੜ੍ਹਦਾ ਪਿਆ ਸੀਗਾ, ਉਹਦੇ ਵਿੱਚ ਕਹਿੰਦੇ ਕਿ ਅਸੀਂ 12 ਤੋਂ 18 ਵਾਲੀ ਇੱਕ ਸਲੈਬ ਵੱਖਰੀ ਵਿਚਾਲੇ ਬਣਾ ਦੇਣੀ ਆ, ਮਤਲਬ ਕਿ ਬਹੁਤੀਆਂ ਚੀਜ਼ਾਂ ਉਹਦੇ 'ਚ ਆ ਜਾਣਗੀਆਂ। ਹੁਣ ਇਹੀ ਗੱਲ ਜਿਹੜੀ ਆ ਪ੍ਰਧਾਨ ਮੰਤਰੀ ਵੀ ਥੋੜੇ ਦਿਨ ਪਹਿਲਾਂ GST ਬਾਰੇ ਕਹਿੰਦਾ ਕਿ 99% ਪ੍ਰੋਡਕਟ ਹੈ ਜਿਹੜੇ ਉਹ ਇਸ ਸਲੈਬ ਦੇ ਵਿੱਚ ਆ ਜਾਣਗੇ। ਨਾਲ ਉਹਨੇ ਪ੍ਰੈਸ ਕਾਨਫਰੰਸ ਕਰਦੇ ਪਏ। ਇਹਦਾ ਅਰਥ ਇਹ ਆ ਕਿ ਵਪਾਰੀਆਂ ਨੂੰ ਲਗਾਉਣ ਦਾ ਯਤਨ ਕੀਤਾ ਜਾ ਰਿਹਾ ਦੋਨਾਂ ਪਾਰਟੀਆਂ ਵੱਲੋਂ, ਕਿਉਂਕਿ ਵਪਾਰੀਆਂ ਨੇ ਬਹੁਤ ਮਾਰ ਸਹੀ ਹੈ ਨੋਟਬੰਦੀ ਤੇ GST ਤੋਂ ਬਾਅਦ। ਇੱਕ ਗੁੱਸਾ ਹੈ, ਤੁਸੀਂ ਆਮ ਸਧਾਰਨ ਦੁਕਾਨਦਾਰ ਕੋਲ ਵੀ ਬੈਠੋਗੇ ਉਹ ਵੀ ਤੁਹਾਨੂੰ ਰੋ ਪਿੱਟ ਕੇ ਗੱਲ ਇਹ ਜਿਹੜੀ ਕਹੂਗਾ। ਸੋ ਇਸ ਕਰਕੇ ਹੁਣ ਇੱਕ ਹੋਰ ਲੱਗ ਗਈ ਹੈ ਕਿਸਾਨਾਂ ਦੇ ਮੁੱਦੇ ਤੇ। ਤੁਹਾਨੂੰ ਪਤਾ ਭਾਰਤੀ ਜਨਤਾ ਪਾਰਟੀ ਬੈਕਫੁੱਟ ਤੇ ਚਲੇ ਜਾਂਦੀ ਹੈ, ਤਾਂ ਵਪਾਰੀਆਂ ਦੇ ਮੁੱਦੇ ਤੇ ਵੀ ਇੱਕ ਦਾਅਵ ਹੈ ਜਿਹੜਾ ਕਿ ਕਾਂਗਰਸ ਨੇ ਇਹਨੂੰ ਮਨਪ੍ਰੀਤ ਬਾਦਲ ਨੂੰ ਅੱਗੇ ਕਰਕੇ ਖੇਡ ਦਿੱਤਾ। ਪਰ ਪਤਾ ਨਹੀਂ ਦਿੱਲੀ ਚੋਂ ਬਿਆਨ ਗਿਆ ਜਾਂ ਨਹੀਂ ਗਿਆ, ਜੇ ਕਿਤੇ ਉੱਥੋਂ ਦੇ ਨੈਸ਼ਨਲ ਮੀਡੀਆ ਦੇ ਹੱਥ ਆ ਗਿਆ ਇਹ ਸ਼ਾਇਦ ਉਹ ਵੀ ਸਵੇਰੇ ਛਪ ਜੂਗਾ ਜਦੋਂ ਇਹਨਾਂ ਨੇ GST ਦੀ ਸਿਫਤ ਕੀਤੀ ਸੀ। ਜੀ 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 ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਕਹਿੰਦੇ ਪ੍ਰੋਫੈਸਰ ਪੰਜਾਬ ਸਰਕਾਰ ਦੇ ਮੂੰਹ ਤੇ ਅਸਤੀਫਾ ਮਾਰ ਕੇ ਹੋ ਗਿਆ। ਬਿਲਕੁਲ, ਉਹ ਅਸਤੀਫਾ ਜਿਹੜਾ ਬੜਾ ਚਰਚਾ ਦਾ ਵਿਸ਼ਾ ਬਣਿਆ ਪਿਆ। ਉਹ ਅਸਤੀਫਾ ਇੱਕ ਏਦਾਂ ਦਾ ਅਸਤੀਫਾ ਰਾਜ ਕਰਨਵੀਰ ਸਿੰਘ ਜੀ ਜਿਹਦੇ ਵਿੱਚ ਇੱਕ ਗੀਤ ਲਿਖਿਆ ਗਿਆ ਵਕਾਇਦਾ ਅਸਤੀਫੇ ਦੇ ਵਿੱਚ। ਪਹਿਲਾਂ ਤਾਂ ਕੁਛ ਲੋਕ ਸਵਾਲ ਖੜਾ ਕਰਦੇ ਸੀਗੇ ਕਿ ਸ਼ਾਇਦ ਇਹ ਫੇਕ ਜਾਂ ਫਾਲਸ ਆ, ਬਟ ਉਹ ਅਸਲੀਅਤ ਦੇ ਵਿੱਚ ਆ, ਕਿਉਂਕਿ ਅੱਜ ਇੱਕ ਅਖਬਾਰ 'ਚ ਮੈਂ ਉਹ ਖਬਰ ਵੀ ਪੜ੍ਹੀ ਆ ਸਾਜਰੇ ਕਿ ਉਹ ਪ੍ਰੋਫੈਸਰ ਜਿਹੜਾ ਅਸਤੀਫਾ ਦੇਣ ਤੋਂ ਬਾਅਦ ਸ਼ਾਇਦ ਕੈਨੇਡਾ ਨੂੰ ਰਵਾਨਾ ਵੀ ਹੋ ਚੁੱਕਾ। ਮਤਲਬ ਕਿ ਇੱਥੇ ਪ੍ਰੋਫੈਸਰ ਹੈ ਜਿਹੜੇ ਉਹ ਨੌਕਰੀ ਛੱਡ ਕੇ ਉਧਰ ਨੂੰ ਰਵਾਨਾ ਹੁੰਦੇ ਆ ਜਿੱਧਰ ਉਹਨਾਂ ਨੂੰ ਸਮਝਿਆ ਜਾਂਦਾ ਕਿ ਰਿਸਕ ਮਿਲਦਾ। ਤਾਂ ਇਹ ਬੰਦਾ, ਇਹ ਜਿਹੜਾ ਪ੍ਰੋਫੈਸਰ ਸੀਗਾ, ਇਹ ਰਿਸ਼ਤਾ 6 ਕੁ ਸਾਲ ਤੋਂ ਇੱਕ ਕਾਲਜ ਦੇ ਵਿੱਚ ਪੜ੍ਹਾਉਂਦਾ ਸੀਗਾ, ਔਰ ਇਹ ਕਾਲਜ ਹੈ ਜਿਹੜਾ ਸਰਕਾਰੀ ਯੂਨੀਵਰਸਿਟੀ ਦੇ ਨਾਲ ਤਾਲੁਕ ਰੱਖਦਾ ਸੀਗਾ। ਤੇ ਅਸਤੀਫੇ ਦੇ ਵਿੱਚ ਲਿਖਿਆ ਬਹੁਤ ਲੰਮਾ ਗੀਤ ਹੈ। ਮੈਂ ਤੇ ਅੱਗੇ ਇੱਕ ਸਿੰਗਰ ਨੂੰ ਕਹੀ ਜਾਂਦਾ ਸੀ ਹਾਸੇ ਦੇ ਵਿੱਚ ਕਿ ਇੱਕ ਮਾਸਟਰ ਦਾ ਦਰਦ ਹੈ, ਇੱਕ ਲੈਕਚਰਰ ਦਾ ਦਰਦ ਹੈ, ਕਿਤੇ ਹਾਰਮੋਨੀਅਮ ਤੇ ਤਰਜ ਬਣਾ ਕੇ ਗਾਈ ਦਿਓ ਤੁਹਾਨੂੰ ਪੌਣਾ ਲੱਗੂਗਾ। ਤੇ ਸ਼ਾਇਦ ਉਹਦੇ ਤੇ ਕੋਈ ਤਰਜ ਬਾਣੀ ਜਾਊਗੀ। ਤਾਂ ਬਹੁਤ ਵਜ਼ਨਦਾਰ ਤਰੀਕੇ ਨਾਲ ਲਿਖਿਆ ਗਿਆ, ਸ਼ਾਇਰੋ ਸ਼ਾਇਰੀ ਬਹੁਤ ਪਿਰੋਈ ਗਈ ਆ। ਉਹਦੇ ਵਿੱਚ ਇਹਨਾਂ ਨੇ ਸਾਫ਼ ਤੌਰ ਤੇ ਇੱਕ ਜ਼ਿਲ੍ਹਾ ਜ਼ਾਹਰ ਕੀਤਾ ਕਿ ਜਦੋਂ ਤੁਸੀਂ ਦੀਵਾਲੀ ਬਾਲਦੇ ਹੋ ਤਾਂ ਅਸੀਂ ਉਹਨਾਂ ਦਿਨਾਂ ਦੇ ਵਿੱਚ ਪੁਤਲੇ ਬਾਲਦੇ, ਅਸੀਂ ਆਪਣੇ ਬੱਚਿਆਂ ਦੇ, ਅਸੀਂ ਆਪਣੇ ਘਰਦਿਆਂ ਦੇ ਚਾਹ ਮਾਰ ਕੇ ਜੀਦੇ। 6 ਸਾਲ ਹੋ ਗਏ ਆ ਕਿ ਮੇਰੀ ਨੌਕਰੀ ਹੈ ਜਿਹੜੀ ਉਹਦੇ ਵਿੱਚ ਕੋਈ ਗਰੋਥ ਨਹੀਂ, ਯਾਨੀ ਖੜੋਤ ਹੀ ਖੜੋਤ ਆ, ਕੋਈ ਗਰੋਥ ਨਹੀਂ। ਇਹਦੇ ਨਾਲ ਚੰਗਾ ਕਿ ਜਿਹੜਾ ਤੁਸੀਂ ਜ਼ਲੀਲ ਕਰਦੇ ਹੋ ਕਿ ਮੈਂ ਤੁਹਾਡੇ ਮੂੰਹ ਤੇ ਅਸਤੀਫਾ ਮਾਰ ਕੇ ਚੰਗਾ, ਕਹਿਣ ਦਾ ਮਤਲਬ ਇਹ ਆ। ਸੋ ਜ਼ਲੀਲ ਹੋਣ ਦੇ ਨਾਲ ਮੈਂ ਰਵਾਨਗੀ ਪਾ ਲਵਾਂ, ਇਹੀ ਚੰਗਾ, ਇਹੀ ਬਿਹਤਰ ਆ।
ਸੋ ਇੱਥੇ ਤੁਹਾਨੂੰ ਪਤਾ ਹੀ ਹੈ ਜਿਸ ਤਰੀਕੇ ਦਾ ਸਿਸਟਮ ਬਣ ਗਿਆ, ਜਿਸ ਤਰੀਕੇ ਨਾਲ ਨਵ ਉਦਾਰਵਾਦੀ ਨੀਤੀਆਂ ਤੋਂ ਬਾਅਦ ਕਿਰਤ ਦੀ ਲੁੱਟ ਸ਼ੁਰੂ ਹੋਈ। ਵੈਸੇ ਕਿਰਤ ਦੀ ਲੁੱਟ ਤੇ ਬਹੁਤ ਪੁਰਾਣੀ ਆ, ਹੁਣ ਤੇ ਬਹੁਤ ਹੀ ਜ਼ਿਆਦਾ ਹੈ ਨਾ। ਦੇਖੋ PhD ਕਰਦਾ, ਕੋਈ ਮਾਸਟਰ ਡਿਗਰੀ ਕਰਦਾ, ਤੇ ਫਿਰ ਉਹਨੂੰ ਜਿਹੜੀ ਜੌਬ ਦਿੰਦੇ ਵੀ ਆ ਉਹ ਦਿੰਦੇ ਆ 5,000, 10,000, 15,000 ਦਾ। ਤੇ ਕੀ ਕਰੂਗਾ ਬੰਦਾ 10, 15,000, 20,000 ਰੁਪਈਏ ਦੇ ਨਾਲ ਕੀ ਬਣਦਾ ਅੱਜ ਕੱਲ੍ਹ। ਇਕੱਲੀ ਆਪਦੀ ਜਿੰਦ ਦਾ ਖਰਚਾ ਹੀ ਨਹੀਂ, ਆਪਣੀ ਨਾਲ ਜਿਹੜੀਆਂ ਹੋਰ ਜਿੰਦਾ ਬੰਦਾ ਢੋਂਦਾ ਉਹਨਾਂ ਦਾ ਵੀ ਤੇ ਖਰਚਾ ਚੁੱਕਣਾ ਨਾ ਪਰਿਵਾਰ ਦੇ ਮੋਢੀ ਨੇ। ਸੋ ਆਹ ਇੱਕ ਅਸਤੀਫਾ ਹੈ ਜਿਹੜਾ, ਇਹ ਮੇਰੇ ਖਿਆਲ ਦੇ ਨਾਲ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦਾ ਦਰਦ ਆ ਕਿ ਉਹ ਲੋਕ ਜਿਹੜੇ ਪਤਾ ਨਹੀਂ 30, 35 ਸਾਲ ਵਿਚਾਰੇ ਕਿਤਾਬਾਂ ਨਾਲ ਮੱਥਾ ਮਾਰੀ ਜਾਂਦੇ ਆ, ਮੁੜ ਕੇ ਸੜਕ ਨਾਲ ਉਹਨਾਂ ਦੀਆਂ ਅੱਡੀਆਂ ਜਿਹੜੀਆਂ ਉਹ ਰਗੜੀਆਂ ਜਾਂਦੀਆਂ ਨੌਕਰੀ ਦੀ ਤਲਾਸ਼ ਵਾਸਤੇ। ਜੇ ਨੌਕਰੀ ਮਿਲਦੀ ਆ ਤੇ ਉਹ 5-7 ਹਜ਼ਾਰ ਦੀ ਆ, ਨਾ ਬੰਦਾ ਜਿਉਂਦਿਆਂ ਚ ਨਾ ਬੰਦਾ ਮਰਿਆ। ਇਹ ਬਹੁਤ ਹੀ ਇੱਕ ਤਰ੍ਹਾਂ ਨਾਲ ਕਹੀਏ ਨਾ ਕਿ ਵੇਦਨਾ ਭਰਪੂਰ ਅਸਤੀਫਾ ਸੀਗਾ ਜੋ ਲੱਖਾਂ ਲੋਕਾਂ ਦੀ ਤਰਜਮਾਨੀ ਕਰਕੇ ਗਿਆ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਲਾਲ ਬੱਤੀ ਲਾ ਕੇ ਆਏ ਲੁਟੇਰੇ ਲੱਖਾਂ ਦੀ ਲੁੱਟ ਕਰਕੇ ਫਰਾਰ। ਪਤਾ ਕਰਨਾ ਚਾਹੀਦਾ ਕਿ ਇਹ ਲੀਡਰ ਨੇ ਤੇ ਨਹੀਂ ਦਿੱਤੀ ਲਾਲ ਬੱਤੀ, ਹੁਣ ਸਾਡੇ ਤਾਂ ਕੰਮ ਦੀ ਨਹੀਂ ਰਹਿ ਗਈ। ਕੈਪਟਨ ਨੇ VIP ਕਲਚਰ ਖਤਮ ਕਰ ਦਿੱਤਾ ਤੇ ਆਹ ਹੁਣ ਅਸੀਂ ਤੇ ਬਥੇਰਾ ਕੰਮ ਲੈ ਲਿਆ, ਇੱਥੋਂ ਤੁਸੀਂ ਕੰਮ ਲੈ ਲਓ ਥੋੜਾ ਜਿਹਾ। ਇਹ ਵੀ ਥਿਊਰੀ ਹੈ ਜਿਹੜੀ ਉਹ ਪੁਲਿਸ ਜ਼ਰੂਰ ਵੇਖ ਕੇ ਚੱਲੂਗੀ। ਖੈਰ ਇਸ ਮਾਮਲੇ ਦੇ ਵਿੱਚ ਦਿਲਚਸਪ ਪਹਿਲੂ ਆ ਰਾਜ ਕਰਨਵੀਰ ਸਿੰਘ ਜੀ, ਕਿਸ ਤਰ੍ਹਾਂ ਦੀ ਇੱਕ ਲੁੱਟ ਹੁੰਦੀ ਹੈ ਜਿਹਦੇ ਵਿੱਚ ਲੱਖਾਂ ਰੁਪਈਆ ਲੁੱਟਿਆ ਜਾਂਦਾ ਇੱਕ ਜੋੜੇ ਤੋਂ। ਉਹ ਜੋੜਾ ਜਿਹੜਾ ਪਟਿਆਲੇ ਤੋਂ ਹਰਿਆਣੇ ਨੂੰ ਜਾ ਰਿਹਾ ਸੀਗਾ, ਕਿਉਂਕਿ ਪਟਿਆਲੇ ਤੋਂ ਪਰਾਂ 30-35 ਕਿਲੋਮੀਟਰ ਚਲੇ ਜਾਈਏ, ਕੁਛ ਇਲਾਕਿਆਂ ਦੇ ਵਿੱਚ ਤਾਂ ਨੇੜੇ ਵੀ ਆ, ਹਰਿਆਣੇ ਦਾ ਬਾਰਡਰ ਸ਼ੁਰੂ ਹੋ ਜਾਂਦਾ। ਤੇ ਉਹ ਕਿਸੇ ਕੰਮ ਜਾ ਰਹੇ ਸੀਗੇ, ਧੰਦੇ ਜਾ ਰਹੇ ਸੀਗੇ, ਲੈਣ ਦੇਣ ਦਾ ਮਾਮਲਾ ਸੀਗਾ, ਲੱਖਾਂ ਰੁਪਈਆ ਉਹਨਾਂ ਦੇ ਕੋਲ ਸੀਗਾ। ਤੇ ਦੱਸਦੇ ਆ ਕਿ ਗੱਡੀ ਆਈ ਆ, ਗੱਡੀ ਅੱਗੇ ਰੁਕ ਗਈ ਆ। ਲਾਲ ਬੱਤੀ ਦਾ ਡਰ ਵੀ ਬੜਾ ਹੁੰਦਾ ਨਾ ਆਮ ਸਧਾਰਨ ਬੰਦੇ ਨੂੰ, ਕੋਹ ਜਦੋਂ ਕਰਦੀ ਆ ਕਈ ਬੰਦਿਆਂ ਦੇ ਤਰ੍ਹਾਂ ਨਿਕਲ ਜਾਂਦੇ ਆ, ਨਾ ਪਤਾ ਲੱਗਦਾ ਪੁਲਿਸ ਆ, ਨਾ ਪਤਾ ਲੱਗਦੀ ਆ ਲੀਡਰ ਆ। ਤੇ ਉਹਦੇ ਚੋਂ ਉਤਰ ਕੇ 2-3 ਬੰਦੇ ਆਏ, ਕਹਿੰਦੇ ਕਿ ਪੁਲਿਸ ਵਾਲੇ ਤਲਾਸ਼ੀ ਲੈਣੀ ਆ। ਮੁੜ ਕੇ ਚੱਕ ਕੇ ਪੈਸੇ ਉਹਨਾਂ ਨੇ 2-3 ਘਸੁੰਨ ਮਾਰਿਆ, ਪੈਸੇ ਲੈ ਕੇ ਉਹ ਘੁੱਗੂ ਜਿਹਾ ਲਾ ਕੇ ਆਪਦਾ ਨਿਕਲ ਗਏ ਆ। ਇਹ ਵੇਖਣ ਵਾਲੀ ਗੱਲ ਆ ਕਿ ਇਸ ਤਰ੍ਹਾਂ ਲੁਟੇਰੇ ਆ ਜਿਹੜੇ, ਚਲੋ ਆਪਾਂ ਹਾਈਵੇ ਰੋਬਰ ਅੱਗੇ ਵੀ ਵੇਖੇ ਪੰਜਾਬ ਦੇ ਵਿੱਚ 2007-08 ਤੋਂ ਬਾਅਦ ਹਾਈਵੇ ਰੋਬਰ ਆਏ ਜਿਨ੍ਹਾਂ ਨੇ ਗੱਡੀਆਂ ਖੋਹਣੀਆਂ ਸਟਾਰਟ ਕੀਤੀਆਂ ਜਾਂ ਇਸ ਤਰ੍ਹਾਂ ਦੀਆਂ ਲੁੱਟਾਂ ਸਟਾਰਟ ਕੀਤੀਆਂ। ਪਹਿਲਾਂ ਕੰਮ ਨਹੀਂ ਸੀਗਾ, ਇਸ ਤਰ੍ਹਾਂ ਦਾ ਕੰਮ ਹੁੰਦਾ। ਪਰ ਜਿਸ ਤਰੀਕੇ ਨਾਲ ਲਾਲ ਬੱਤੀ ਲਾ ਕੇ ਤੁਰੇ ਫਿਰਦੇ ਆ, ਇਹ ਵੇਖਣ ਵਾਲੀ ਗੱਲ ਹੈ, ਵਿਚਾਰਨ ਵਾਲੀ ਗੱਲ ਆ। ਇੱਥੇ ਹੈਲਮਟ ਨਾ ਪਾਈ ਹੋਵੇ ਬੰਦਾ ਨਾਕੇ ਦੇ ਵਿੱਚੋਂ ਐਵੇਂ ਆਪਦੀਆਂ ਸੋਚਾਂ ਚ ਅੱਜ ਸ਼ਾਮ ਨੂੰ ਸਬਜ਼ੀ ਕਿਹੜੀ ਜਾ ਕੇ ਘਰ ਵਾਲੀ ਨੂੰ ਖਵਾਉਣੀ ਆ, ਉਹ ਸੋਚਦਾ ਹੀ ਨਾਕੇ ਤੋਂ ਗਾਹ ਲੰਘ ਜਾਵੇ। ਇਹ 5 ਕਿੱਲੇ ਪਿੱਛੇ ਆ ਕੇ ਔਰ ਕੇ ਰੋਕ ਕੇ ਕਹਿੰਦੇ ਕੰਨ ਕਰ ਗੱਲ ਸੁਣ ਮੱਖਣਾ, ਤੈਨੂੰ ਸਕੂਟਰ ਚਲਾਉਣ ਦਾ ਵੱਲ ਦੱਸਣਾ, ਆ ਜਾ ਹਿਸਾਬ ਕਿਤਾਬ ਕਰਕੇ ਜੇਬ ਰੱਖਣਾ ਤੇ ਨਿਕਲ ਜਾ। ਸੋ ਉਹ ਇੱਕ ਹੈਲਮਟ ਪਾਉਣ ਵਾਲੇ ਨੂੰ ਵੀ ਚੈੱਕ ਕਰ ਲਿਆ ਜਾਂਦਾ, ਜਿਹੜਾ ਨਾਕੇ ਚੋਂ ਲੰਘ ਜਾਵੇ ਪਿੱਛਾ ਕਰਕੇ ਰੋਕ ਲਿਆ ਜਾਂਦਾ। ਇਸ ਤਰ੍ਹਾਂ ਲਾਲ ਬੱਤੀਆਂ ਲਾ ਕੇ ਲੁਟੇਰੇ ਘੁੰਮੀ ਜਾਂਦੇ ਆ, ਉਹਨਾਂ ਨੂੰ ਕੋਈ ਚੈੱਕ ਹੀ ਨਹੀਂ ਕਰਦਾ। ਇਹ ਬੜੀ ਵੇਖਣ ਵਾਲੀ ਗੱਲ ਆ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਪੰਜਾਬ ਵਿੱਚ ਪੰਚਾਇਤੀ ਚੋਣਾਂ ਉੱਗਰ ਗਈਆਂ, ਪੰਚ ਨੂੰ ਅੱਗ ਦੇ ਵਿੱਚ ਸੁੱਟਿਆ, ਕਮੇਟੀ ਦਾ ਫੰਡ ਵਰਤਣ ਦੇ ਦੋਸ਼ ਲਾਏ। ਕੋਈ ਪੰਚਾਇਤਾਂ ਮੇਰੇ ਖਿਆਲ ਦੇ ਨਾਲ ਹੁਣ ਆਪਾਂ ਇਹ ਕਹੀਏ ਕਿ ਪੰਚਾਇਤਾਂ ਜਮਹੂਰੀਅਤ ਚੋਂ ਨਹੀਂ ਨਿਕਲਦੀਆਂ, ਇਹ ਲਹੂ ਦੇ ਟੱਬ ਚੋਂ ਹੀ ਨਿਕਲਦੀਆਂ। ਕਿਉਂ? ਕਿਉਂਕਿ ਦੇਖੋ ਕੁਛ ਲੜਾਈਆਂ ਪੜਾਈਆਂ, ਕੁਛ ਹਥੇਲੀਆਂ ਚੱਲਦੀਆਂ ਜਿੱਦਾਂ, ਇਹ ਵੀ ਫਿਰ ਬਾਅਦ ਦੇ ਵਿੱਚ ਖੂਨ ਹੀ ਚੂਸਦੇ ਆ ਨਾ, ਜਨਤਾ ਦਾ ਖੂਨ ਚੂਸ ਕੇ ਕੱਢ ਲੈਂਦੇ ਆ। ਸੋ ਬਹੁਤੀਆਂ ਪੰਚਾਇਤਾਂ ਏਦਾਂ ਹੀ ਬਣਦੀਆਂ। ਕੁਛ ਪੰਚਾਇਤਾਂ ਜਿਹੜੀਆਂ ਬਹੁਤ ਚੰਗੀਆਂ ਨੇ, ਆਈਡੀਅਲ ਨੇ, ਉਹਨਾਂ ਦੇ ਕੰਮ ਵੀ ਬਹੁਤ ਮਿਸਾਲੀ ਆ, ਪਰ ਬਹੁਤਾ ਜਿਸ ਤਰੀਕੇ ਨਾਲ ਅੱਜ ਕੱਲ੍ਹ ਕੰਮ ਚੱਲਦਾ ਪਿਆ ਉਹ ਪੰਜਾਬ ਦਾ ਇੱਕ ਦੁਖਾਂਤ ਹੀ ਬਣ ਗਿਆ। ਖੁਸ਼ੀ ਵਾਲੀਆਂ ਚੋਣਾਂ ਹੁੰਦੀਆਂ ਸੀ ਅੱਗੇ ਤੇ, ਪਰ ਹੁਣ ਤੇ ਦੁਖਾਂਤ ਬਣਦਾ ਜਾ ਰਿਹਾ। ਇਹ ਘਟਨਾ ਇੱਕ ਜਿਹੜੀ ਆ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵਾਪਰੀ ਆ, ਜਿੱਥੇ ਇੱਕ ਰਿਟਾਇਰਡ ਹੋਇਆ ਇੰਸਪੈਕਟਰ ਰੋਡਵੇਜ਼ ਦਾ, ਉਹ ਸਰਬਸੰਮਤੀ ਦੇ ਨਾਲ ਕਿਸੇ ਬਲਾਕ ਦਾ ਪੰਚ ਬਣ ਗਿਆ, ਯਾਨੀ ਪੰਚਾਇਤ ਮੈਂਬਰ ਬਣ ਗਿਆ। ਤੇ ਜਿਹੜੇ ਪਹਿਲਾਂ ਸੀਗੇ ਉਹ ਇਸ ਗੱਲ ਤੋਂ ਖਫਾ ਸੀਗੇ ਕਿ ਇਹ ਕਾਹਤੋਂ ਬਣ ਗਿਆ। ਇਹ ਜਦੋਂ ਕਿਤੇ ਆਪਣੀ ਹਵੇਲੀ ਦੇ ਵਿੱਚ ਅੱਗ ਸੇਕਦਾ ਪਿਆ ਸੀ, ਉੱਥੇ ਆ ਕੇ ਨਾਲੇ ਤੇ ਕੁੱਟ ਕੇ ਗਏ ਬੁਰੀ ਤਰ੍ਹਾਂ, ਨਾਲੇ ਉੱਥੇ ਜਿਹੜੀ ਅੱਗ ਸੇਕਦਾ ਪਿਆ ਸੀ ਉਸੇ ਅੱਗ ਦੇ ਵਿੱਚ ਸੁੱਟ ਕੇ ਚਲੇ ਗਏ। ਕਾਫੀ ਬਰਨ ਹੋਇਆ, ਮੇਰੇ ਖਿਆਲ ਦੇ ਨਾਲ 30-40% ਕਰੀਬ ਦਾ ਝੁਲਸ ਗਿਆ। ਹੁਣ ਤੁਸੀਂ ਆਪ ਹੀ ਵੇਖ ਲਓ ਕਿ ਇਸ ਅੱਗ ਦੇ ਵਿੱਚ ਇਕੱਲਾ ਇੰਸਪੈਕਟਰ ਦਾ ਸਰੀਰ ਹੀ ਨਹੀਂ ਝੁਲਸਿਆ, ਭਾਈਚਾਰਾ ਵੀ ਝੁਲਸ ਗਿਆ। ਵੀ ਕਿੱਡੀ ਕੁ ਗੱਲ ਆ, ਜਦੋਂ ਸਰਬਸੰਮਤੀ ਹੋ ਗਈ
ਜਦੋਂ ਸਰਬਸੰਮਤੀ ਹੋਈ ਹੈ ਉਦੋਂ ਤੁਸੀਂ ਇਤਰਾਜ਼ ਕਰੋ, ਜੇ ਨਹੀਂ ਤੇ ਤੁਸੀਂ ਕਿਸੇ ਕੋਰਟ ਕਚਹਿਰੀ 'ਚ ਜਾ ਸਕਦੇ ਆ। ਅੱਗੇ ਵੀ ਇੰਨੇ ਬੰਦੇ ਗਏ ਹੀ ਆ ਜਿਹੜੇ ਦੁਬਾਰਾ ਨੋਮੀਨੇਸ਼ਨ ਕਰੀ ਜਾਂਦੇ ਆ। ਇਸ ਤਰ੍ਹਾਂ ਦੀ ਮੇਰੇ ਖਿਆਲ ਦੇ ਨਾਲ ਜਿਹੜੀ ਇਹ ਚੋਣ ਲੜੀ ਜਾ ਰਹੀ ਆ ਜਾਂ ਲੁੱਟੀ ਜਾ ਰਹੀ ਹੈ ਜਾਂ ਅਸੂੜੀ ਪਾ ਕੇ ਇੱਕ ਦੂਜੇ ਤੋਂ ਖਿੱਚੀ ਜਾ ਰਹੀ ਹੈ, ਚੋਣ ਨੇ ਬਹੁਤ ਹੀ ਗਲਤ ਪ੍ਰਥਾ ਚੱਲ ਪਈ ਆ। ਦੂਜੀ ਜਿਹੜੀ ਇਹ ਗੱਲ ਤੁਸੀਂ ਕਹਿੰਦੇ ਹੋ ਕਿ ਫੰਡਾਂ ਨੂੰ ਲੈ ਕੇ, ਇਹ ਵੀ ਮਾਮਲਾ ਬੜਾ ਗੰਭੀਰ ਆ, ਕਿਉਂਕਿ ਲੋਕ ਇਨਸਾਫ ਪਾਰਟੀ ਵਾਲਿਆਂ ਨੇ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਇਆ ਕਿ ਕੋਟਕਪੂਰੇ ਇਲਾਕੇ ਦਾ ਇੱਕ SGPC ਮੈਂਬਰ ਉਹ ਫੰਡ ਲੈ ਆਇਆ ਔਰ ਇਹਨਾਂ ਨੂੰ ਫੰਡ ਮਿਲਦੇ ਆ ਕਮੇਟੀ ਮੈਂਬਰਾਂ ਨੂੰ, ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਨਾ ਹੋਵੇ, ਇਹਨਾਂ ਨੂੰ ਫੰਡ ਮਿਲਦੇ ਆ ਜਿੱਦਾਂ MP ਨੂੰ ਮਿਲਦੇ, MLA ਨੂੰ ਮਿਲਦੇ ਆ। ਉਹ ਕੁਛ ਜਿੱਦਾਂ ਕੈਂਸਰ ਪੀੜਤ ਹੁੰਦੇ ਆ ਜਾਂ ਧਰਮ ਦਾ ਪ੍ਰਚਾਰ ਕਰਨਾ ਹੁੰਦਾ, ਇਹੋ ਜਿਹੇ ਕੰਮਾਂ ਤੋਂ ਲਾਉਂਦੇ ਆ। ਤੇ ਉਹਨਾਂ ਦਾ ਦੋਸ਼ ਆ ਕਿ ਇਹ ਬੰਦਾ ਮਈ ਤੋਂ ਹੀ, ਕਿਉਂਕਿ ਇਲੈਕਸ਼ਨ ਤੁਹਾਨੂੰ ਪਤਾ ਚੱਲਦੇ ਆਏ, ਉਹ ਕਹਿੰਦੇ ਆ ਕਿ ਮਈ ਤੋਂ ਹੀ ਇਹ ਇਲੈਕਸ਼ਨ ਲੜਨ ਦੀ ਤਿਆਰੀ ਕਰਦਾ ਪਿਆ ਸੀਗਾ ਤੇ ਜਿਹੜਾ ਇਹਨੂੰ ਫੰਡ ਮਿਲਿਆ ਕਮੇਟੀ ਵੱਲੋਂ 3-4 ਲੱਖ ਰੁਪਈਆ, ਉਹ ਇਹਨੇ ਸਾਰੇ ਦਾ ਸਾਰਾ ਆਪਣੇ ਪਿੰਡ ਦੇ ਵਿੱਚ ਵੰਡਿਆ ਔਰ ਪਿੰਡ ਦੇ ਵਿੱਚ ਵੀ 31 ਪਰਿਵਾਰਾਂ ਨੂੰ, ਲੋੜਵੰਦ ਪਰਿਵਾਰਾਂ ਨੂੰ ਵੰਡ ਦਿੱਤਾ। ਹੁਣ ਜਿਹੜਾ ਉਹ ਕਮੇਟੀ ਮੈਂਬਰ ਕਹਿੰਦਾ ਕਿ ਮੈਂ ਹੁਣ ਕਿਸੇ ਤੋਂ ਸਰਟੀਫਿਕੇਟ ਲੈ ਕੇ ਥੋੜੀ ਗ੍ਰਾਂਟ ਵੰਡਣੀ ਆ, ਪਰ ਇਹ ਦੋਸ਼ ਪਹਿਲਾਂ ਵੀ ਲੱਗਦਾ ਆ ਕਿ ਜਿਹੜੀ ਇਸ ਤਰ੍ਹਾਂ ਦੇ ਫੰਡ ਮਿਲਦੇ, ਜਿਹੜੀ ਇਸ ਤਰ੍ਹਾਂ ਦੀ ਗ੍ਰਾਂਟ ਮਿਲਦੀ ਹੈ ਕਮੇਟੀ ਵੱਲੋਂ ਕਿ ਭਾਈ ਤੁਹਾਡੇ ਇਲਾਕੇ ਦੇ ਵਿੱਚ ਧਰਮ ਦਾ ਪ੍ਰਚਾਰ ਹੋਵੇ, ਜੇ ਕੋਈ ਕੈਂਸਰ ਦਾ ਮਰੀਜ਼ ਆ ਉਹਦੀ ਇਮਦਾਦ ਹੋਵੇ, ਇਹ ਕਰਦੇ ਕੀ ਆ ਕਿ ਚੋਣਵਾਂ ਘਰ ਦੇਖ ਲੈਂਦੇ ਆ ਜਾਂ ਚੋਣਵਾਂ ਪਿੰਡ ਦੇਖ ਲੈਂਦੇ ਆ। ਤੇ ਇਹ ਇੱਕ ਸਮੱਸਿਆ ਹੈ, ਪਹਿਲਾਂ ਵੀ ਦੋਸ਼ ਲੱਗਦੇ ਆ। ਔਰ ਕੈਂਸਰ ਪੀੜਤਾਂ ਦੀ ਜਿੱਦਾਂ ਦੀ ਹਾਲਤ ਹੁੰਦੀ ਆ, ਉਹਨਾਂ ਨੂੰ ਇਸ ਤਰ੍ਹਾਂ ਦੀ ਇਮਦਾਦ ਦੀ ਬਹੁਤ ਜ਼ਰੂਰਤ ਹੈ, ਪਰ ਜਿਹੜੇ ਅਸਲ ਪੀੜਤ ਹੁੰਦੇ ਆ ਉਹ ਤੇ ਮੰਜੇ ਤੇ ਤੜਫਦੇ ਮਰ ਜਾਂਦੇ ਆ, ਤਾਂ ਜਿਹੜੇ ਨਕਲੀ ਬਣੇ ਹੁੰਦੇ ਕਈ ਵਾਰ ਉਹ ਵੀ ਮੱਲ ਮਾਰ ਜਾਂਦੇ। ਤਾਂ ਜ਼ਰੂਰਤ ਇਸ ਗੱਲ ਦੀ ਆ ਕਿ ਇਸ ਮਾਮਲੇ ਦੇ ਵਿੱਚ ਥੋੜੀ ਜਿਹੀ ਪਾਰਦਰਸ਼ਤਾ ਜਿਹੜੀ ਉਹ ਕਮੇਟੀ ਲੈ ਕੇ ਆਵੇ, ਕਿਉਂਕਿ ਇਹ ਦੋਸ਼ ਇਲੈਕਸ਼ਨ ਦੇ ਨਹੀਂ, ਇਲੈਕਸ਼ਨ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਦੋਸ਼ ਆ ਜਿਹੜੇ ਉਹ ਕਮੇਟੀ ਮੈਂਬਰਾਂ ਤੇ ਲੱਗਦੇ ਆਏ ਆ। ਜੀ 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 ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਰਕਾਰੀ ਸਕੂਲਾਂ ਵਿੱਚ ਹੁਣ ਪੜ੍ਹਾਇਆ ਜਾਵੇਗਾ ਆਈਲੈਟਸ। ਮੈਂ ਤਾਂ ਅੱਗੇ ਕਿਹਾ, ਮੈਂ ਕਿਹਾ ਵੀ ਟਰੱਕ ਚਲਾਉਣ ਵਾਲੇ ਵੀ ਇੰਸਟੀਚਿਊਟ 'ਚ ਬਣਾ ਦੇਣੇ ਚਾਹੀਦੇ ਆ, ਪੰਜਾਬੀ ਟਰੱਕ ਚਲਾਉਣਾ ਵੀ ਇੱਥੋਂ ਸਿੱਖ ਕੇ ਹੀ ਜਾਣ, ਸਾਰੀ ਟ੍ਰੇਨਿੰਗ ਦੇ ਦਿਓ। ਏਅਰਲਾਈਨਸ ਵੀ ਆਪ ਵੀ ਬਣਾ ਦਿਓ, ਇੱਕ ਏਅਰਲਾਈਨ ਵੀ ਤੁਹਾਡੀ ਆਪਣੀ ਹੋਵੇ, ਤੇ ਜੇ ਸਰਦਾ ਪੁੱਜਦਾ ਕੰਮ ਹੈ ਤੇ 4-5 ਲੱਖ ਦਾ ਜਵਾਕ ਨੂੰ ਸ਼ਗਨ ਵੀ ਪਾ ਦਿਓ ਕਿ ਤੈਨੂੰ ਭਰਾਵਾ ਕੁਛ ਨਹੀਂ ਦੇ ਸਕੇ, ਤੇਰੇ ਮਾਂ-ਬਾਪ ਤੋਂ ਇੰਨਾ ਚਿਰ ਵੋਟਾਂ ਲਈਆਂ, ਹਾਲ ਹੈ 4-5 ਲੱਖ ਤੇ ਚੜਾ ਕੇ ਆਪਦਾ ਨਿਕਲ ਜਾ ਮਟਰ ਪਨੀਰ ਛੱਡ ਕੇ। ਸੋ ਇਹ ਪੰਜਾਬ ਸਰਕਾਰ ਦੀ ਪਾਲਿਸੀ ਸੀਗੀ ਨਾ ਜਿਹੜੀ ਘਰ ਘਰ ਨੌਕਰੀ, ਉਹਦਾ ਜਨਾਲਾ ਨਿਕਲ ਗਿਆ। ਜੇ ਘਰ ਘਰ ਨੌਕਰੀ ਪਹੁੰਚਾਈ ਹੁੰਦੀ ਤੇ ਅੱਜ ਆਹ ਪਾਲਿਸੀ ਕਾਹਨੂੰ ਲਿਆਉਂਦੀ ਹੈ। ਸੋ ਦੱਸਦੇ ਆ ਕਿ ਇਹ ਕੰਮ ਹੈ ਜਿਹੜਾ ਪਹਿਲਾਂ ਤੇ ਜਾਣਕਾਰੀ ਜਿਵੇਂ ਸਵੇਰੇ ਮਿਲੀ ਸੀਗੀ, ਉਹ ਤਰ੍ਹਾਂ ਲੱਗਦਾ ਸੀਗਾ ਕਿ ਸ਼ਾਇਦ ਕੋਈ ਵਾਈ ਸਵਾਈ ਹੈ ਜਿਹੜੀ ਉਹ ਨਿਕਲੀ ਆ, ਹਾਲੇ ਠੋਸ ਰੂਪ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਇਹਨਾਂ ਨੇ ਅਮਲ ਨਹੀਂ ਕੀਤਾ। ਪਰ ਹੁਣ ਪੁਖਤਾ ਤੌਰ ਤੇ ਪਤਾ ਲੱਗ ਗਿਆ ਵਾ ਇਹਨਾਂ ਨੇ, ਤੇ ਉਹ ਜਿਹੜੇ ਪ੍ਰੋਫੈਸਰ ਹੈ ਇਹਨਾਂ ਦੇ ਸੀਨੀਅਰ ਸੈਕੰਡਰੀ ਵਾਲੇ +1-2 ਵਾਲੇ, ਉਹਨਾਂ ਨੂੰ ਟ੍ਰੇਨਿੰਗ ਦੇਣੀ ਵੀ ਸ਼ੁਰੂ ਕਰ ਦਿੱਤੀ ਆ। ਤਾਂ ਆਈਲੈਟਸ ਹੁਣ ਜਿਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ 'ਚ ਪੜ੍ਹਾਇਆ ਜਾਇਆ ਕਰੂਗਾ ਔਰ ਫਿਰ ਤਿਆਰ ਕਰਕੇ ਬੱਚੇ ਜਿਹੜੇ ਅੱਗੇ ਭੇਜਿਆ ਜਾਇਆ ਕਰਨਗੇ। ਇਹਦਾ ਮਤਲਬ ਇਹ ਵੀ ਆ ਕਿ ਇੱਕ ਬੋਝ ਹੈ ਜਿਹੜਾ, ਇੱਕ ਬਰਡਨ ਹੈ ਜਿਹੜਾ ਉਹ ਅਧਿਆਪਕਾਂ ਤੇ ਹੋਰ ਪਊਗਾ, ਸਕੂਲੀ ਅਧਿਆਪਕਾਂ ਤੇ। ਔਰ ਹੋ ਸਕਦਾ ਕਿ ਜਿਹੜਾ ਸਾਡਾ 10ਵੀਂ ਪਾਸ ਜਾਂ 10ਵੀਂ ਫੇਲ, ਮੈਨੂੰ ਪੱਕਾ ਨਹੀਂ ਪਤਾ, ਜਿਹੜਾ ਸਿੱਖਿਆ ਮੰਤਰੀ ਆ ਉਹ ਆਈਲੈਟਸ ਦਾ ਨਤੀਜਾ ਬੁਰਾ ਆਉਣ ਤੇ ਇਹਨਾਂ ਮਾਸਟਰਾਂ ਦੀ ਕਲਾਸ ਵੀ ਲਾਵਿਆ ਕਰੇ। ਜੀ 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 ਤੇ ਮਿੰਟੂ ਜੀ ਇੱਕ ਵਾਰੀ ਜ਼ਰੂਰ ਅਪਡੇਟ ਕਰਿਓ ਵੀ ਜਿਹੜੇ ਆਮ ਆਦਮੀ ਪਾਰਟੀ ਵਾਲਿਆਂ ਦੇ ਜਿਹੜਾ ਫੇਰਾ ਤੋਲਾ ਲੱਗਾ ਹੋਇਆ ਆ, ਕੀ ਅਪਡੇਟ ਉਸ ਦੇ ਉੱਤੇ? ਦੇਖੋ ਉਹਦੇ 'ਚ ਅੱਜ ਇਹਨੇ ਸੁਖਪਾਲ ਖਹਿਰੇ ਨੇ ਇਹਨਾਂ ਨੂੰ 0 ਦੱਸ ਦਿੱਤਾ। ਉਹ ਅੱਗੋਂ ਕੁੱਦ ਕੇ ਪੈ ਕੇ ਉਹ ਕਹਿੰਦੇ 0 ਤੇ ਤੂੰ ਹੀ, ਤੈਨੂੰ ਅਸੀਂ ਉਲਟਾ ਹੀਰੋ ਬਣਾ ਦਿੱਤਾ। ਹੋ ਸਕਦਾ ਸੀ ਤੈਨੂੰ ਪਾਰਟੀ ਦੇ ਵਿੱਚ ਟਿਕਟ ਵੀ ਨਾ ਮਿਲਦੀ, ਕਾਂਗਰਸ 'ਚ ਰਹਿੰਦੇ ਆ, ਪਰ ਤੂੰ ਇੱਧਰ ਆਇਆ ਤਾਂ ਤੈਨੂੰ MLA ਬਣਾਇਆ, ਵਿਰੋਧੀ ਧਿਰ ਦਾ ਆਗੂ ਬਣਾਇਆ, ਪਰ ਤੈਨੂੰ ਕੁਛ ਵੀ ਰਾਸ ਨਹੀਂ ਆਇਆ। ਅੱਜ ਇੱਕ ਟੈਲੀਵਿਜ਼ਨ ਡਿਬੇਟ ਤੇ ਮੈਂ ਬਹਿਸ ਸੁਣਦਾ ਪਿਆ ਸੀਗਾ, ਉਹਦੇ ਵਿੱਚ ਵੀ ਕਹਿੰਦੇ ਆ ਕਿ ਸਾਡੇ ਟੱਚ ਦੇ ਵਿੱਚ 2-3 ਹੋਰ MLA ਹੈਗੇ ਆ, ਇਹਨਾਂ ਦੇ ਜਿਹੜੇ ਤਰਜਮਾਨ ਬੈਠੇ ਸੀ, ਉਹ ਕਹਿੰਦੇ ਆ ਕਿ 2-3 ਹੋਰ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਵਾਪਸ ਆ ਜਾਣਗੇ। ਉਧਰ ਸੁਖਪਾਲ ਖਹਿਰੇ ਦੀ ਕਨਸੋ ਇਹ ਆ ਕਿ ਜਲਦੀ ਪਾਰਟੀ ਬਣਾ ਲੂਗਾ, ਕਿਉਂਕਿ ਇਹਨੇ ਕੱਲ ਇੱਕ ਬਿਆਨ ਦਿੱਤਾ ਸੀਗਾ ਕਿ ਨਵੇਂ ਸਾਲ ਦੇ ਵਿੱਚ ਨਵੀਂ ਸੋਚ ਲੈ ਕੇ ਆਵਾਂਗੇ। ਤਾਂ ਇੱਥੋਂ ਇਹੀ ਲੱਗਦਾ ਕਿ ਹਿਲਜੁਲ ਹੁਣ ਹੋਊਗੀ, ਪਰ ਜਿੰਨਾ ਕੁ ਅਸੀਂ ਸਿਆਸਤ ਨੂੰ ਸਮਝਦੇ ਹਾਂ, ਜਿੰਨੀ ਕੁ ਸਾਡੀ ਸੂਝ ਬੂਝ ਆ, ਲੱਗਦਾ ਇਹੋ ਕਿ ਸੁਖਪਾਲ ਖਹਿਰੇ ਹੱਥੋਂ ਵੀ ਮੌਕਾ ਲੰਘ ਗਿਆ। ਉਹ ਜਿਹੜੀ ਇੱਕ ਹਾਈਪ ਬਣੀ ਸੀਗੀ, ਇੱਕ ਵੇਲਾ ਸੀਗਾ ਜਿਹੜਾ,
ਉਹ ਕਿਤੇ ਨਾ ਕਿਤੇ ਸੁਖਪਾਲ ਖਹਿਰਾ ਉੱਕ ਗਿਆ। ਹੁਣ ਵੇਖੋ ਖੇਡ ਕਿਹਦੀ ਸੰਭਲਦੀ ਹੈ, ਕਿਹਦੀ ਵਿਗੜਦੀ ਹੈ। ਪਰ ਲੱਗਦਾ ਇਹੋ ਕਿ ਪਾਰਟੀਆਂ ਬਹੁਤ ਸਾਰੀਆਂ ਹੋਣਗੀਆਂ, ਪਾਰਟੀਆਂ ਟਿਕਣਗੀਆਂ ਉਹੀ ਜਿਹੜੀਆਂ ਹੇਠਲੇ ਪੱਧਰ ਤੇ ਲੋਕਾਂ ਦੇ ਵਿੱਚ ਖੜਨਗੀਆਂ। ਇੱਕ ਅਪਡੇਟ ਹੋਰ ਵੀ ਦੇ ਦੇਵਾਂ ਮੈਂ ਜੀ, ਕੱਲ ਆਪਾਂ ਨਵੇਂ ਮੋਰਚੇ ਦੀ ਗੱਲ ਕੀਤੀ ਸੀ ਤਾਂ ਉਦੋਂ ਵੀ ਸਫਾਈ ਆਈ ਆ। ਦਮਦਮੀ ਟਕਸਾਲ ਦੇ ਜਿਹੜੇ ਮੁਖੀ ਆ ਬਾਬਾ ਹਰਨਾਮ ਸਿੰਘ ਧੁੰਮਾ, ਉਹਨਾਂ ਨੇ ਸਾਫ਼ ਕੀਤਾ ਕਿ ਇਹੋ ਜਿਹਾ ਵਿਚਾਰ ਹਾਲੇ ਸਾਡੇ ਮਨ ਦੇ ਵਿੱਚ ਨਹੀਂ ਹੈ। ਪਰ ਜਿਸ ਤਰੀਕੇ ਨਾਲ ਰਿਐਕਟ ਕੀਤਾ ਸੋਸ਼ਲ ਮੀਡੀਆ ਤੇ ਜਾਂ ਦੂਸਰੇ ਮੀਡੀਆ ਦੇ ਵਿੱਚ ਲੋਕਾਂ ਨੇ, ਤਾਂ ਉਹ ਤੋਂ ਕਿਤੇ ਨਾ ਕਿਤੇ ਲੱਗਿਆ ਕਿ ਸ਼ਾਇਦ ਜੇ ਕੋਈ ਵਿਚਾਰ ਹੋਊਗਾ ਵੀ ਉਸ ਵਿਚਾਰ ਨੂੰ ਅੱਗੇ ਤੋਰਨ ਦਾ ਵਿਚਾਰ ਇਹਨਾਂ ਨੇ ਛੱਡ ਦਿੱਤਾ। ਪਰ ਇੱਕ ਵਾਰੀ ਇਹਨਾਂ ਨੇ ਸਾਫ਼ ਕਰ ਦਿੱਤਾ ਕਿ ਮੋਰਚੇ ਦੀ ਹਾਲੇ ਕੋਈ ਸੰਭਾਵਨਾ ਨਹੀਂ ਹੈ। ਜੀ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਬਹੁਤੀ ਵਾਰ ਸਾਨੂੰ ਆਪਣੇ ਹੱਕਾਂ ਬਾਰੇ ਪਤਾ ਨਹੀਂ ਹੁੰਦਾ। ਕਹਿੰਦੇ ਕੋਈ ਵੀ ਕੇਸ ਮਾੜਾ ਜਾਂ ਚੰਗਾ